ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਵੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ 66 ਸਾਲ ਤੋਂ ਸਿੱਖ ਕੌਮ ਭਾਰਤ ਦੇ ਨਕਸ਼ੇ ਵਿੱਚ ਕੈਦ ਹੈ। ਜਿੱਥੇ ਸਿੱਖਾਂ ਨਾਲ ਪੈਰ ਤੇ ਵਿਤਕਰਾ ਕੀਤਾ ਜਾਂਦਾ ਹੈ, ਉੱਥੇ ਸਿੱਖਾਂ ਦੇ ਖਿਲਾਫ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਵੀ ਕੀਤੀ ਗਈ ਹੈ। ਮੁੰਬਈ ਦੀ ਫਿਲਮ ਇੰਡਸਟਰੀ ਹੋਵੇ, ਟੈਲੀਵਿਜ਼ਨ ਹੋਵੇ, ਇਲੈਕਟ੍ਰੋਨਿਕ ਮੀਡੀਆ ਹੋਵੇ ਜਾਂ ਪ੍ਰਿੰਟ ਮੀਡੀਆ ਹੋਵੇ, ਸਿੱਖਾਂ ਨੂੰ ਇਹਨਾਂ ਸਾਰਿਆਂ ਵੱਲੋਂ ਪੂਰੀ ਤਰ੍ਹਾਂ ਬਦਨਾਮ ਕੀਤਾ ਜਾਂਦਾ ਹੈ। ਅਜੇ ਕੁਝ ਦਿਨ ਪਹਿਲਾਂ ਭਾਰਤ ਦੇ ਇੱਕ ਟੀਵੀ ਚੈਨਲ AVP ਤੇ ਪ੍ਰਧਾਨ ਮੰਤਰੀ ਨਾਂ ਦੀ ਇੱਕ ਡਾਕੂਮੈਂਟਰੀ ਫਿਲਮ ਦਿਖਾਈ ਗਈ ਹੈ, ਜਿਹੜਾ ਕਿ ਝੂਠ ਦਾ ਪੁਲੰਦਾ ਹੈ। ਇਸ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਖਸੀਅਤ ਨੂੰ ਬੜੇ ਘਟੀਆ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਜੂਨ 84 ਦੇ ਘੱਲੂਘਾਰੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਹੋਰ ਵੀ ਇਸ ਫਿਲਮ ਵਿੱਚ ਬਹੁਤ ਸਾਰੀਆਂ ਗਲਤ ਬਿਆਨੀਆਂ ਹਨ। ਇੱਕ ਦ੍ਰਿਸ਼ ਵਿੱਚ ਜਿੱਥੇ ਇਹ ਕਿਹਾ ਗਿਆ ਹੈ ਕਿ ਕੱਟੜਵਾਦੀ ਸਿੱਖਾਂ ਨੇ ਨਿਰੰਕਾਰੀਆਂ ਦੇ ਖਿਲਾਫ ਰੋਸ ਵਿਖਾਵਾ ਕੀਤਾ, ਉੱਥੇ ਜਿਹੜੀ ਤਸਵੀਰ ਦਿੱਤੀ ਗਈ ਹੈ ਉਹ ਹਾਲ ਹੀ ਵਿੱਚ ਜਗਦੀਸ਼ ਟਾਈਟਲਰ ਦੇ ਖਿਲਾਫ ਕੀਤੇ ਗਏ ਇੱਕ ਰੋਸ ਪ੍ਰਦਰਸ਼ਨ ਦੀ ਹੈ, ਜਿਸ ਵਿੱਚ ਸਰਦਾਰ ਜਰਨੈਲ ਸਿੰਘ ਪੱਤਰਕਾਰ ਫਰਮ ਦਿੱਲੀ ਅਤੇ ਸਰਦਾਰ ਮਨਜੀਤ ਸਿੰਘ GK ਮੌਜੂਦਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸ਼ਾਮਿਲ ਹਨ। ਅੱਜ ਅਸੀਂ ਜਿਸ ਸ਼ਖਸੀਅਤ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਉਹਨਾਂ ਦਾ ਨਾਮ ਹੈ ਸਰਦਾਰ ਪ੍ਰਭ ਸ਼ਰਨਦੀਪ ਸਿੰਘ। ਇਹਨਾਂ ਨੇ ਕਈ ਸਾਲ ਲਗਾਤਾਰ ਤਨਾਬ ਬਰਕਲੀ ਯੂਨੀਵਰਸਿਟੀ ਕੈਲੀਫੋਰਨੀਆ ਵਿੱਚ ਸਿੱਖੀ ਵਿਸ਼ੇ ਨਾਲ ਸੰਬੰਧਿਤ ਪੜ੍ਹਾਇਆ ਹੈ। ਅੱਜ ਕੱਲ੍ਹ ਸਰਦਾਰ ਪ੍ਰਭ ਸ਼ਰਨਦੀਪ ਸਿੰਘ ਦੁਨੀਆ ਦੀ ਬਹੁਤ ਪੁਰਾਣੀ ਅਤੇ ਮੋਸਟ ਪ੍ਰੈਸਟੀਜੀਅਸ ਆਕਸਫੋਰਡ ਯੂਨੀਵਰਸਿਟੀ ਵਿੱਚ ਸਿੱਖ ਸਟੱਡੀਜ਼ ਵਿੱਚ PhD ਕਰ ਰਹੇ ਹਨ। ਇਹਨਾਂ ਨਾਲ ਅੱਜ ਅਸੀਂ ਭਾਰਤੀ ਬੁੱਧੀਜੀਵੀਆਂ ਅਤੇ ਵਿਸ਼ੇਸ਼ਕਰ ਭਾਰਤੀ ਮੀਡੀਆ ਦੇ ਸਿੱਖਾਂ ਪ੍ਰਤੀ ਨਾਪੱਖੀ ਪਹੁੰਚ ਅਤੇ ਹੋਰ ਪੰਥਕ ਵਿਸ਼ਿਆਂ ਤੇ ਗੱਲਬਾਤ ਕਰਾਂਗੇ। ਤਾਂ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਪ੍ਰਭ ਸ਼ਰਨਦੀਪ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਵੀਰ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਜੂਨ 84 ਦਾ ਘੱਲੂਘਾਰਾ ਵਰਤਾਨ ਤੋਂ ਪਹਿਲਾਂ ਕਈ ਸਾਲ ਮੀਡੀਆ ਵਿੱਚ ਸਿੱਖਾਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਸਿੱਖਾਂ ਨੂੰ ਆਮ ਕਰਕੇ ਅਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਖਾਸ ਕਰਕੇ ਅੱਤਵਾਦੀ ਤੇ ਅਲਗਾਵਵਾਦੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਮੀਡੀਆ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਇਹ ਕਹਿ ਕੇ ਜਸਟੀਫਾਈ ਕੀਤਾ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਹੈ। ਲਗਭਗ 29 ਸਾਲ ਬੀਤਣ ਬਾਅਦ ਵੀ ਮੀਡੀਆ ਦੀ ਸਿੱਖਾਂ ਪ੍ਰਤੀ ਪਹੁੰਚ ਬਦਲੀ ਨਹੀਂ ਹੈ। ਜਿਵੇਂ ਕਿ ਹਾਲ ਹੀ ਵਿੱਚ ABP ਦੀ ਫਿਲਮ ਪ੍ਰਧਾਨ ਮੰਤਰੀ ਤੋਂ ਇਹ ਨਫ਼ਰਤ ਜ਼ਾਹਿਰ ਹੁੰਦੀ ਹੈ। ਤੁਸੀਂ ਇਸ ਪੂਰੇ ਘਟਨਾਕ੍ਰਮ ਨੂੰ ਕਿਵੇਂ ਵੇਖਦੇ ਹੋ? ਇਸ ਬਾਰੇ ਥੋੜੇ ਵਿਚਾਰ ਸਾਂਝੇ ਕਰੋ। ਹਾਂਜੀ ਭੈਣ ਜੀ, ਫੇਰ ਇੱਕ ਵਾਰੀ ਬੜੀ ਮਿਹਰਬਾਨੀ ਤੁਹਾਡੀ ਮੈਨੂੰ ਮੌਕਾ ਦੇਣ ਲਈ। ਜੀ, ਜਿਹੜੀ ਤੁਸੀਂ ਦੋ ਸ਼ਬਦ ਵਰਤੇ ਆ, ਅੱਤਵਾਦੀ ਤੇ ਵੱਖਵਾਦੀ ਜੀ, ਉਹਦੇ 'ਚ ਇਹ ਆ ਵੀ ਸਿੱਖ ਜਿਹੜੇ ਅੱਤਵਾਦੀ ਜਾਂ ਐਕਸਟ੍ਰੀਮਿਸਟ ਆ, ਜਿਹੜੇ ਜਿਨ੍ਹਾਂ ਦੀ ਕੋਈ ਹੱਦ ਨਹੀਂ, ਜਿਹੜੇ ਹਮੇਸ਼ਾ ਤਿੱਖੀ ਗੱਲ ਕਰਦੇ ਆ, ਐਕਸਟ੍ਰੀਮ ਵਾਲਾ ਵਿਊ ਪੁਆਇੰਟ ਉਹ ਰੱਖਦੇ ਆ, ਕੋਈ ਬੈਲੈਂਸ ਨਹੀਂ ਗਾ ਜਿਹਨਾਂ ਦਾ। ਹਾਂਜੀ। ਤੇ ਵੱਖਵਾਦੀ ਆ ਜਿਹੜੇ ਹਿੰਦੁਸਤਾਨ ਦੀ ਜਿਹੜੀ ਏਕਤਾ ਤੇ ਅਖੰਡਤਾ ਉਹਨੂੰ ਤੋੜ ਕੇ ਵੱਖ ਹੋਣਾ ਚਾਹੁੰਦੇ ਆ। ਹਾਂਜੀ। ਸੋ ਜਿਹੜੀ ਅੱਤਵਾਦੀ ਵਾਲੀ ਗੱਲ ਆ ਉਹ ਇਸ ਲਈ ਗਲਤ ਹੈ ਕਿਉਂਕਿ ਸਿੱਖਾਂ ਨੇ ਜਿਹੜੇ 1947 ਤੋਂ ਲੈ ਕੇ 1984 ਤੱਕ ਜਿਹੜੇ ਸੰਘਰਸ਼ ਲੜੇ ਆ, ਸਭ ਤੋਂ ਪਹਿਲਾਂ ਪੰਜਾਬੀ ਸੂਬੇ ਲਈ ਹੈ, ਇੱਕ ਲਿੰਗੁਇਸਟਿਕ ਸਟੇਟ। ਹਾਂਜੀ। ਤੇ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਪੰਜਾਬੀ ਸੂਬੇ ਦੇ ਸੰਘਰਸ਼ ਤੋਂ ਪਹਿਲਾਂ ਦੱਖਣ ਭਾਰਤ ਵਿੱਚ ਬੋਲੀ ਆਧਾਰਿਤ ਸੂਬੇ ਜਾਣੀ ਲਿੰਗੁਇਸਟਿਕ ਸਟੇਟਸ ਜਿਹੜੀਆਂ ਬਣਾਉਣ ਦਾ ਫੈਸਲਾ ਥੋੜੀ ਬਹੁਤੀ ਕਸ਼ਮਕਸ਼ ਤੋਂ ਬਾਅਦ ਉਹ ਹੋ ਚੁੱਕਾ ਸੀ। ਸੋ ਲਿੰਗੁਇਸਟਿਕ ਸਟੇਟ ਦਾ ਮੁੱਦਾ ਨਾ ਤਾਂ ਪਹਿਲੀ ਵਾਰੀ ਸਿੱਖਾਂ ਨੇ ਚੱਕਿਆ ਤੇ ਨਾ ਇਹ ਇਕੱਲੇ ਸਿੱਖਾਂ ਨੇ ਹੀ ਚੱਕਿਆ। ਹਾਂਜੀ। ਸੈਕੰਡ, ਜਿਹੜਾ ਸਿੱਖਾਂ ਨੇ ਰਾਈਪੇਰੀਅਨ ਜਿਹੜੇ ਇੰਟਰਨੈਸ਼ਨਲ ਤੇ ਨੈਸ਼ਨਲ ਰਾਈਪੇਰੀਅਨ ਲਾਜ਼ ਦੀ ਵਾਇਲੇਸ਼ਨ ਦੇ ਵਿੱਚ ਪੰਜਾਬ ਦੇ ਪਾਣੀਆਂ ਨੂੰ ਖੋਹ ਕੇ ਦੂਜੇ ਸੂਬਿਆਂ 'ਚ ਭੇਜਿਆ ਗਿਆ। ਜੀ। ਸਿੱਖਾਂ ਨੇ ਉਹ ਮੁੱਦੇ ਨੂੰ ਚੱਕਿਆ। ਇਸ ਸਰਾਸਰ ਜ਼ਿਆਦਤੀ ਦੇ ਖਿਲਾਫ ਪੂਰੀ ਤਰ੍ਹਾਂ ਜਮਹੂਰੀ ਸੰਘਰਸ਼ ਸਿੱਖਾਂ ਵੱਲੋਂ ਕੀਤੇ ਗਏ। ਜੀ। ਉਹਦੇ 'ਚ ਅੱਤਵਾਦ ਜਾਂ ਐਕਸਟ੍ਰੀਮਿਜ਼ਮ ਵਾਲੀ ਕੋਈ ਗੱਲ ਨਹੀਂ। ਹਿੰਦੁਸਤਾਨੀ ਮੀਡੀਆ ਖਾਮਖਾਹ ਦਾ ਜਿਹੜਾ ਰੈਟਰਿਕ ਖੜਾ ਕਰਕੇ ਜਿਹੜੇ ਬਹੁਗਿਣਤੀ ਭਾਈਚਾਰੇ ਨੂੰ ਜਾਂ ਸਟੇਟ ਨੂੰ ਜਿਹੜੇ ਸੂਟ ਕਰਨ ਵਾਲੇ ਪਹਿਲੂ ਆ ਉਹਨਾਂ ਨੂੰ ਉਭਾਰ ਕੇ ਪੇਸ਼ ਕਰਦਾ। ਹਾਂਜੀ। ਦੂਜੀ ਗੱਲ ਵੱਖਵਾਦ ਵਾਲੀ। ਪਹਿਲੀ ਗੱਲ ਤਾਂ ਵੱਖਵਾਦੀ ਹੋਣਾ ਮਾੜੀ ਗੱਲ ਕਿਉਂ ਆ? ਜਿਹੜੀ ਨੇਸ਼ਨ ਸਟੇਟ ਹੈ, ਇੰਡੀਅਨ ਨੇਸ਼ਨ ਸਟੇਟ ਹੈ, ਉਹਦੀ ਲੈਜੀਟੀਮੇਸੀ ਕੀ ਹੈ? ਇੰਡੀਆ ਦਾ ਨੇਸ਼ਨ ਸਟੇਟ ਹੋਣ ਦਾ ਦਾਅਵਾ ਕਿਵੇਂ ਜਾਇਜ਼ ਹੈ?
ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਇੰਡੀਆ ਦੇ ਵਿੱਚ ਯੂਰਪ ਜਿਹੜਾ ਕਿ ਕੰਟੀਨੈਂਟ ਹੈ, ਹਾਂਜੀ, ਉਹਦੇ ਨਾਲੋਂ ਜ਼ਿਆਦਾ ਵੰਨ-ਸੁਵੰਨਤਾ ਜੀ। ਮਸਲਨ ਜ਼ਿਆਦਾ ਬੋਲੀਆਂ ਬੋਲਣ ਵਾਲੇ ਲੋਕ ਹੈ, ਲਿੰਗੁਇਸਟਿਕ ਵੈਰਾਈਟੀ ਹੈ ਜੀ, ਜ਼ਿਆਦਾ ਧਰਮਾਂ ਨੂੰ ਮੰਨਣ ਵਾਲੇ ਲੋਕ ਹੈ, ਹਾਂਜੀ, ਜ਼ਿਆਦਾ ਐਥਨੀਸਿਟੀਜ਼ ਹੈ ਜੀ, ਜ਼ਿਆਦਾ ਕਲਚਰਲ ਟ੍ਰੈਡੀਸ਼ਨਸ ਹੈ। ਸੋ ਜੇ ਯੂਰਪ ਨੂੰ ਦੁਨੀਆ ਇੱਕ ਮਹਾਂਦੀਪ ਜਾਂ ਕੰਟੀਨੈਂਟ ਦੇ ਤੌਰ ਤੇ ਐਕਨੋਲੇਜ ਕਰ ਰਹੀ ਹੈ, ਮਾਨਤਾ ਦੇ ਰਹੀ ਹੈ, ਹਿੰਦੁਸਤਾਨ ਨੂੰ ਸਬ ਕੰਟੀਨੈਂਟ ਵੀ ਨਹੀਂ ਮੰਨਿਆ ਜਾ ਰਿਹਾ, ਜਦੋਂ ਕਿ ਕਲੋਨੀਅਲ ਰੂਲ ਤੋਂ ਪਹਿਲਾਂ ਇਹਦਾ ਨੇਸ਼ਨ ਸਟੇਟ ਵਾਲਾ ਰੂਪ ਕਿਤੇ ਨਜ਼ਰ ਨਹੀਂ ਆਉਂਦਾ। 700 ਤੋਂ ਉੱਤੇ ਰਿਆਸਤਾਂ, ਵੱਖੋ ਵੱਖਰੇ ਪੋਲੀਟੀਕਲ ਯੂਨਿਟਸ ਆ ਜੀ, ਵੱਖੋ ਵੱਖਰੀਆਂ ਲੋਕ ਬੋਲੀਆਂ ਬੋਲ ਰਹੇ ਆ। ਸੋ ਸਾਰੀ ਜਿਹੜੀ ਉਹ ਵੰਨ-ਸੁਵੰਨਤਾ ਹੈ, ਉਹ ਕਲਚਰਲ, ਲਿੰਗੁਇਸਟਿਕ, ਰਿਲੀਜੀਅਸ ਵੈਰਾਈਟੀ ਜਿਹੜੀ ਆ ਉਹਨੂੰ ਸਪਰੈਸ ਕਰਕੇ ਹਾਂਜੀ, ਉਹਨੂੰ ਮੈਜੋਰਿਟੀ ਦਾ ਜਿਹੜਾ ਹਿੰਦੂਵਾਦੀ ਡਿਸਕੋਰਸ ਹੈ ਉਹਦੇ ਵਿੱਚ ਮਰਜ ਕਰਕੇ ਜੀ ਉਹਨਾਂ ਦੀ ਕੀਮਤ ਤੇ ਇੱਕ ਨੇਸ਼ਨ ਸਟੇਟ ਉਸਾਰੀ ਜਾ ਰਹੀ ਹੈ। ਹਾਂਜੀ, ਜਿਹੜੀਆਂ ਰੈਜ਼ਿਸਟ ਕਰ ਰਹੀਆਂ ਧਿਰਾਂ ਸਿੱਖਾਂ ਵਰਗੀਆਂ, ਉਹਨਾਂ ਨੂੰ ਵੱਖਵਾਦੀ ਕਹਿਣ ਦੀ ਕੋਈ ਤੁਕ ਹੀ ਨਹੀਂ ਬਣਦੀ ਜੀ। ਪਹਿਲਾ ਤਾਂ ਰੀਜ਼ਨ ਇਹ ਹੈ ਕਿ ਨੇਸ਼ਨ ਸਟੇਟ ਦੀ ਜਦੋਂ ਕੋਈ ਲੈਜੀਟੀਮੇਸੀ ਨਹੀਂ, ਵੱਖਵਾਦੀ ਦਾ ਕੀ ਮਤਲਬ ਹੋਇਆ? ਅਸੀਂ ਆਪਣੀ ਆਜ਼ਾਦੀ ਦੀ ਗੱਲ ਕਰ ਰਹੇ ਹਾਂ, ਸਾਡੇ ਮੁਲਕ ਤੇ ਅੰਗਰੇਜ਼ਾਂ ਨੇ ਕਬਜ਼ਾ ਕੀਤਾ, ਹਾਂਜੀ, ਜਾਣ ਲੱਗੇ ਉਹ ਇਹਦੇ ਦੋ ਹਿੱਸੇ ਕਰਕੇ ਹਿੰਦੁਸਤਾਨ ਤੇ ਪਾਕਿਸਤਾਨ ਚ ਵੰਡ ਗਏ ਜੀ। ਅਸੀਂ ਪਾਕਿਸਤਾਨ ਚੋਂ ਮਾਈਗ੍ਰੇਟ ਕਰਕੇ ਹਿੰਦੁਸਤਾਨ ਵਾਲੇ ਪਾਸੇ ਚਲੇ ਗਏ, ਹਾਂਜੀ, ਉਦੋਂ ਤੋਂ ਲੈ ਕੇ ਹੁਣ ਤੱਕ ਹਿੰਦੁਸਤਾਨੀਆਂ ਦਾ ਸਾਡੇ ਪੰਜਾਬ ਤੇ ਕਬਜ਼ਾ ਜੀ। ਉਸ ਤੋਂ ਪਹਿਲਾਂ ਪੰਜਾਬ ਕਦੇ ਇਹਨਾਂ ਦਾ ਹਿੱਸਾ ਰਿਹਾ ਨਹੀਂ, ਹਾਂਜੀ। ਸੋ ਅਸੀਂ ਵੱਖਵਾਦੀ ਕਾਹਦੇ ਹੋਏ? ਦੂਜੀ ਗੱਲ, ਇੱਕ ਤੱਥ ਬਾਰੇ ਸਾਰਿਆਂ ਦੀ ਸਹਿਮਤੀ ਹੈ ਕਿ 1984 ਤੋਂ ਪਹਿਲਾਂ ਜਿਹੜਾ ਸਿੱਖ ਸੰਘਰਸ਼ ਲੜ ਰਹੇ ਸੀ, ਉਹਦੇ ਆਗੂ, ਮੁੱਖ ਆਗੂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਬਣ ਕੇ ਉੱਭਰੇ ਜੀ। ਬਿਲਕੁਲ, ਸੰਤਾਂ ਨੇ ਹਮੇਸ਼ਾ ਹੀ ਖੁਦ ਮੁਖਤਿਆਰੀ ਦਾ, ਆਟੋਨਮੀ ਵਿਦਨ ਇੰਡੀਅਨ ਯੂਨੀਅਨ ਜੀ, ਖੁਦ ਮੁਖਤਿਆਰੀ ਦਾ ਮੁੱਦਾ ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਨੂੰ ਮੁੱਖ ਰੱਖ ਕੇ ਉਹਨੂੰ ਮੱਦੇ-ਨਜ਼ਰ ਰੱਖਦਿਆਂ ਖੁਦ ਮੁਖਤਿਆਰੀ ਦਾ ਮੁੱਦਾ ਚੱਕਿਆ, ਹਾਂਜੀ। ਸੋ ਮੀਡੀਆ ਇਹ ਨਹੀਂ ਦੱਸਦਾ ਕਿ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਵਾਲੇ ਦਿਨ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਉਸ ਪਵਿੱਤਰ ਸਥਾਨ ਦੀ ਬੇਅਦਬੀ ਕਰਕੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਕੇ ਜੀ ਤੁਸੀਂ ਇਹ ਸਾਬਤ ਕੀਤਾ ਹੈ ਕਿ ਹਿੰਦੁਸਤਾਨ ਦੀ ਹਕੂਮਤ ਇੰਨੀ ਕੁ ਐਕਸਟ੍ਰੀਮਿਸਟ ਹੈ, ਇੰਨੀ ਕੁ ਇਨਟੋਲਰੈਂਟ ਹੈ, ਇੰਨੀ ਕੁ ਜਾਬਰ ਹੈ ਜੀ ਕਿ ਉਹ ਵਿਦਨ ਇੰਡੀਅਨ ਯੂਨੀਅਨ ਜਿਹੜੀ ਆਟੋਨਮੀ ਹੈ, ਹਾਂਜੀ, ਉਹਦੀ ਮੰਗ ਨੂੰ ਇਸ ਤਰ੍ਹਾਂ ਦਾ ਰਿਸਪੌਂਸ ਦਿੰਦੇ ਆ ਜੀ। ਬਿਲਕੁਲ। ਸੋ ਸਿੱਖਾਂ ਨੇ ਤਾਂ ਵੱਖ ਹੋਣ ਦੀ ਗੱਲ ਜਿਹੜੀ ਆ ਉਹ 84 ਤੋਂ ਬਾਅਦ ਚੱਲੀ ਹੈ, ਹਾਂਜੀ। ਤੇ ਆਪਾਂ ਹਮਲੇ ਦੀ ਗੱਲ ਕਰ ਰਹੇ ਹਾਂ, ਹਮਲੇ ਤੋਂ ਪਹਿਲਾਂ ਤਾਂ ਅਨੰਦਪੁਰ ਸਾਹਿਬ ਦਾ ਮਤਾ ਮੁੱਖ ਨਿਸ਼ਾਨਾ ਸੀ ਜੀ। ਸੰਤਾਂ ਨੇ ਬਾਰ-ਬਾਰ ਇਹ ਗੱਲ ਦੁਹਰਾਈ ਹੈ। ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹਾਲਾਤ ਵੀ ਪੈਦਾ ਕਰਦੇ ਰਹੇ ਆ, ਜਿਵੇਂ ਹੁਣ ਜਿਹੜਾ ਕਾਂਗਰਸੀ ਲੀਡਰ ਹੈ, ਕੀ ਨਾਮ, ਸੁਖਪਾਲ ਸਿੰਘ ਖਹਿਰਾ ਜੀ, ਇਹਦੇ ਪਿਤਾ ਸਰਦਾਰ ਸੁਖਜਿੰਦਰ ਸਿੰਘ ਹੁੰਦੇ ਸੀ, ਸਿੱਖਿਆ ਮੰਤਰੀ ਵੀ ਰਹੇ ਆ ਬਰਨਾਲੇ ਦੀ ਸਰਕਾਰ 'ਚ, ਪਹਿਲਾਂ DSP ਵੀ ਰਹੇ ਆ ਪੁਲਿਸ 'ਚ, ਬੜੇ ਮਸ਼ਹੂਰ ਆਗੂ ਸੀ ਜੀ। ਉਹ 1978-80 ਦੇ ਸਾਲਾਂ ਤੋਂ ਹੀ ਇਹ ਗੱਲ ਕਰਦੇ ਆਉਂਦੇ ਸੀ, ਉਸ ਤਰ੍ਹਾਂ ਦੇ ਬੰਦੇ ਜਿਨ੍ਹਾਂ ਦੀ ਉਸ ਵੇਲੇ ਸਿੱਖਾਂ ਦੇ ਵਿੱਚ ਕੋਈ ਖਾਸ ਕ੍ਰੈਡੀਬਿਲਿਟੀ ਨਹੀਂ ਸੀ, ਹਾਂਜੀ, ਕਿ ਸੋਵਰੇਨਟੀ ਤੋਂ ਬਗੈਰ ਕੋਈ ਗੱਲ ਨਹੀਂ ਹੋਣੀ ਚਾਹੀਦੀ ਜੀ, ਖਾਲਿਸਤਾਨ ਦੀ ਗੱਲ ਹੋਣੀ ਚਾਹੀਦੀ ਹੈ ਜੀ। ਬਿਲਕੁਲ। ਉਹਨਾਂ ਲੋਕਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਵੀ ਦਬਾਅ ਪਾਇਆ ਕਿ ਉਹ ਖਾਲਿਸਤਾਨ ਦਾ ਐਲਾਨ ਕਰਨ। ਮੁੜ ਕੇ ਆਪਣੇ ਜਿਉਂਦੇ ਜੀ ਉਹਨਾਂ ਨੇ ਆਪਣੇ ਪੁੱਤ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਭਰਤੀ ਵੀ ਕਰਾਇਆ ਜੀ। ਹੁਣ ਉਹ ਕਾਂਗਰਸ ਦਾ ਬੜਾ ਤਕੜਾ ਬੁਲਾਰਾ ਬਣਿਆ, ਬੜਾ ਤਕੜਾ ਖੈਰ ਖਾਹ ਬਣਿਆ। ਉਹਨੂੰ ਸ਼ਾਇਦ ਚੇਤਾ ਵੀ ਨਹੀਂ ਕਿ ਮੇਰਾ ਪਿਓ ਜਿਹੜਾ ਉਹ ਸੰਤਾਂ ਵੱਲੋਂ ਬੁਲਾਈ ਗਈ ਬੁੱਧੀਜੀਵੀ ਕਾਨਫਰੰਸ 'ਚ ਜੀ ਇੱਕ ਦੋ ਬੁਲਾਰਿਆਂ 'ਚੋਂ ਸੀ ਜਿਨ੍ਹਾਂ ਨੇ ਕਿਹਾ ਸੀ ਅਨੰਦਪੁਰ ਸਾਹਿਬ ਦਾ ਮਤਾ ਛੱਡੋ, ਸੋਵਰੇਨਟੀ ਦੀ ਗੱਲ ਹੋਣੀ ਚਾਹੀਦੀ ਹੈ, ਹਾਂਜੀ। ਸੋ ਇਹ ਲੋਕਾਂ ਨੇ ਸੰਤਾਂ ਨੂੰ ਪੋਜੀਸ਼ਨ 'ਚ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਸੰਤਾਂ ਨੇ ਗੱਲ ਛੱਡੀ ਨਹੀਂ। ਸੰਤਾਂ ਨੇ ਸਿਰਫ ਇਹੀ ਕਿਹਾ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ, ਜਿਹਦਾ ਮਤਲਬ ਇਹ ਸੀ ਕਿ ਹਿੰਦੁਸਤਾਨੀ ਹਕੂਮਤ ਜਿਹੜੀ ਆ ਇਸ ਪਾਸੇ ਮੂੰਹ ਨਾ ਕਰੇ ਜੀ, ਇਹ ਹੱਦ ਤੋਂ ਪਾਰ ਨਾ ਕਰਨ, ਇਹ ਹੱਦ ਪਾਰ ਕਰਨ ਦੀ ਹਮਾਕਤ ਤੋਂ ਬਿਲਕੁਲ ਨਾ ਕਰਨ। ਪਰ ਮੰਗ ਉਹਨਾਂ ਨੇ ਜਿਹੜੀ ਹੈ ਉਹ ਖੁਦ ਮੁਖਤਿਆਰੀ ਵਿਦਨ ਇੰਡੀਅਨ ਯੂਨੀਅਨ ਰੱਖੀ, ਤੇ ਖੁਦ ਮੁਖਤਿਆਰੀ ਆਟੋਨਮੀ ਵਿਦਨ ਇੰਡੀਅਨ ਯੂਨੀਅਨ ਦੇ ਜਵਾਬ 'ਚ ਐਡਾ
ਭਿਆਨਕ ਹਮਲਾ ਸਿਰਫ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਨਹੀਂ ਜੀ, ਬਹੁਤ ਜ਼ਿਆਦਾ ਹੋਰ ਗੁਰਧਾਮਾਂ ਤੇ, ਇੱਕ ਰਿਪੋਰਟ ਮੁਤਾਬਕ 40 ਤੇ ਇੱਕ ਹੋਰ ਲੇਟੈਸਟ ਰਿਪੋਰਟਸ ਮੁਤਾਬਕ 72 ਤੋਂ ਉੱਤੇ ਗੁਰਧਾਮਾਂ ਤੇ ਪੰਜਾਬ ਭਰ ਦੇ ਵਿੱਚ ਹਾਂਜੀ ਜਿਹੜਾ ਹਮਲਾ ਕੀਤਾ ਗਿਆ, ਉਹਦੀ ਕਿਤੇ ਕਿਸੇ ਹਿਸਾਬ ਨਾਲ ਕੋਈ ਜਸਟੀਫਿਕੇਸ਼ਨ ਨਹੀਂ ਬਣਦੀ। ਜੀ ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਹੁਣ ਇਹ ਵੀ ਦੱਸੋ ਕਿ ਜਿਹੜੀ ਸਾਡੀ ਕੌਮ ਹੈ, ਕੋਈ ਵੀ ਜੋ ਘਟਨਾ ਵਾਪਰਦੀ ਹੈ ਉਸ ਤੇ ਇੱਕਦਮ ਰਿਐਕਟ ਕਰਦੀ ਹੈ ਪਰ ਕੋਈ ਪ੍ਰੋਐਕਟਿਵ ਐਕਸ਼ਨ ਨਹੀਂ ਲੈਂਦੀ, ਐਸਾ ਕਿਉਂ? ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਉਹਦਾ ਵਜ੍ਹਾ ਇਹ ਹੈ ਵੀ ਜਿਹੜੀ ਸਾਡੀ ਕੌਮ ਦੀ ਵਾਗਡੋਰ ਲੀਡਰਸ਼ਿਪ ਉਹਨਾਂ ਲੋਕਾਂ ਦੇ ਹੱਥ 'ਚ ਹੈ ਜਿਹੜੇ ਜਿਨ੍ਹਾਂ ਕੋਲੇ ਕੋਈ ਕੈਪੇਬਿਲਿਟੀ ਨਹੀਂ। ਹਾਂਜੀ। ਤੇ ਮੈਂ ਤਾਂ ਇਹ ਵੀ ਕਹਿਣਾ ਚਾਹੁੰਦਾ ਜਿਨ੍ਹਾਂ ਦੇ ਵਿੱਚ ਸਿੰਸੈਰਿਟੀ ਦੀ ਵੀ ਘਾਟ ਹੈ ਜੀ। ਜਦੋਂ ਆਪ ਦਿਆਨਤਦਾਰ ਤੇ ਨਾਕਾਬਲ ਲੋਕ ਸਾਡੀ ਕੌਮ ਦੇ ਆਗੂ ਬਣੇ ਹੋਏ ਆ, ਹਾਂਜੀ, ਨਾ ਉਹਨਾਂ ਦੇ ਉਹਨੇ ਸੀਰੀਅਸ ਕੰਸਰਨ, ਨਾ ਉਹਨਾਂ ਨੂੰ ਪਤਾ ਹੀ ਆ ਵੀ ਕੌਮ ਦੇ ਜਿਹੜੇ ਰਿਪਰੈਜ਼ੈਂਟੇਸ਼ਨ ਦੇ ਸਟਰਕਚਰ ਪੈਦਾ ਕਰਨੇ ਆ, ਕੌਮਾਂਤਰੀ ਭਾਈਚਾਰੇ ਦੇ ਨਾਲ ਤਾਲਮੇਲ ਪੈਦਾ ਕਰਕੇ ਕਿਸ ਤਰੀਕੇ ਨਾਲ ਕੌਮ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਨੀ ਆ, ਹੋਰ ਤਰ੍ਹਾਂ ਨੂੰ ਸਾਡੇ ਹੱਕ 'ਚ ਲਾਮਬੰਦ ਕਿਸ ਤਰੀਕੇ ਨਾਲ ਕਰਨਾ ਹੈ, ਹਾਂਜੀ, ਇਹ ਸਭ ਕੁਝ ਦੀ ਜਿਹੜੀ ਜਾਂਚ ਸਿੱਖਣੀ ਹੈ ਉਹਦੇ ਲਈ ਕਾਫੀ ਕਮਿਟਮੈਂਟ ਦੀ, ਕਾਫੀ ਮਿਹਨਤ ਦੀ ਲੋੜ ਹੈ। ਮੈਂ ਲਗਭਗ ਮਤਲਬ ਕੋਈ ਸ਼ੇਖੀ ਵਾਲੀ ਗੱਲ ਨਹੀਂ, ਪਰ ਮੈਂ ਇੰਨਾ ਕੁ ਸਰਗਰਮ ਰਿਹਾ ਕਿ ਮੈਂ ਬਾਹਰਲੇ ਮੁਲਕਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜੇ ਮੁੱਖ ਖਾਲਿਸਤਾਨੀ ਧਿਰਾਂ 'ਚ ਲੀਡਰ ਹੈ, ਹਾਂਜੀ, ਉਹਨਾਂ ਸਭ ਨੂੰ ਨਿੱਜੀ ਤੌਰ ਤੇ ਚੰਗੀ ਤਰ੍ਹਾਂ ਮਿਲ ਚੁੱਕਾ, ਬਹੁਤ ਸਾਰਿਆਂ ਨਾਲ ਸਰਗਰਮ ਵੀ ਰਿਹਾ, ਪੰਜਾਬ ਵਿੱਚ ਵੀ ਤੇ ਬਾਹਰ ਵੀ ਜੀ। ਹਾਂਜੀ। ਜਿਹੜੇ ਲੋਕ ਇੰਡੀਅਨ ਸਟੇਟ ਦੇ ਬਿਹਾਫ ਤੇ ਸਾਡੇ ਖਿਲਾਫ ਲੜ ਰਹੇ ਆ ਜੀ, ਉਹ ਜਿਹੜੇ ਇੰਡੀਅਨ ਇੰਟੈਲੀਜੈਂਸ ਦੇ ਜਿਹੜੇ ਸਭ ਤੋਂ ਵੱਡੇ ਮਾਹਰ ਆ, ਜਿਹੜੇ ਉਹਨਾਂ ਦੇ IAS IPS ਅਫਸਰ ਹੈ, ਉਹਨਾਂ ਚੋਂ ਜਿਹੜੇ ਇੰਟੈਲੀਜੈਂਸ ਏਜੰਸੀਆਂ ਡੈਪੂਟੇਸ਼ਨ ਤੇ ਜਾਂਦੇ ਆ, ਹਾਂਜੀ, ਉਹ ਭਾਵੇਂ ਸਾਡੇ ਖਿਲਾਫ ਕੰਮ ਕਰ ਰਹੇ ਆ ਜੀ, ਪਰ ਉਹਨਾਂ 'ਚ ਕਾਬਲੀਅਤ ਹੈ ਕੰਮ ਕਰਨ ਦੀ, ਉਹਨਾਂ ਨੂੰ ਪਤਾ ਉਹ ਕੀ ਕਰ ਰਹੇ ਆ। ਬਿਲਕੁਲ। ਸੋ ਸਟੇਟ ਦਾ ਇਨਫਰਾਸਟਰਕਚਰ ਹੈ, ਜਦੋਂ ਸਟੇਟਲੈਸ ਕਮਿਊਨਿਟੀ ਨੇ ਜਿਹਦੇ ਕੋਲ ਰਿਸੋਰਸ ਸਟੇਟ ਦੇ ਮੁਕਾਬਲੇ ਲਗਭਗ ਹੈ ਹੀ ਨਹੀਂ ਕਿਸੇ ਕਿਸਮ ਦੇ, ਹਾਂਜੀ, ਜਦੋਂ ਸਾਨੂੰ ਉਹਨਾਂ ਨਾਲੋਂ ਜ਼ਿਆਦਾ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਲੋੜ ਹੈ ਜੀ। ਇਹਨਾਂ ਲੋਕਾਂ ਨੇ ਅੱਜ ਤੱਕ ਕਿਸੇ ਕਾਬਲੀਅਤ ਵਾਲਾ ਕਾਡਰ ਤਿਆਰ ਨਹੀਂ ਕੀਤਾ, ਹਾਂਜੀ, ਕਿਉਂਕਿ ਇਹ ਜਥੇਬੰਦੀਆਂ 'ਚ ਆਪਣੇ ਤੋਂ ਘੱਟ ਕਾਬਲੀਅਤ ਵਾਲੇ ਲੋਕਾਂ ਨੂੰ ਹੀ ਸ਼ਾਮਲ ਕਰਨਾ ਚਾਹੁੰਦੇ ਆ ਜੀ। ਬਿਲਕੁਲ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਆਪਾਂ ਪੰਜਾਬ ਦੇ ਲੀਡਰਾਂ ਵਾਲੀ ਵੀ ਅਸੀਂ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਮੀਡੀਆ ਦੇ ਹਵਾਲੇ ਨਾਲ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ। ਜਿਸ ਤਰ੍ਹਾਂ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ, ਜੂਨ 84 ਦਾ ਘੱਲੂਘਾਰਾ ਹੈ, ਨਵੰਬਰ 84 ਦਾ ਘੱਲੂਘਾਰਾ ਹੈ, ਹੁਣ ਵੀ ਕਾਫੀ ਸਿੱਖਾਂ ਸਾਹਮਣੇ ਇੰਨੇ ਮਸਲੇ ਆ ਰਹੇ ਜਿਹਨਾਂ ਭਾਰਤ ਦਾ ਮੀਡੀਆ ਔਰ ਪੰਜਾਬ ਦਾ ਮੀਡੀਆ ਬਿਲਕੁਲ ਕਵਰ ਨਹੀਂ ਕਰਦੇ। ਜਿਹੜਾ ਸਿੱਖਾਂ ਪ੍ਰਤੀ ਇਸ ਪਹੁੰਚ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਜਿਹੜੀ ਗੱਲ ਮੈਂ ਪਹਿਲਾਂ ਕਹਿ ਕੇ ਹਟਿਆ ਜੀ, ਸਾਡੇ ਮੀਡੀਆ ਦੇ ਇਨਫਰਾਸਟਰਕਚਰ, ਇੰਟੈਲੈਕਚੁਅਲ ਇਨਫਰਾਸਟਰਕਚਰ, ਪੋਲੀਟੀਕਲ ਇਨਫਰਾਸਟਰਕਚਰ, ਹਿਊਮਨ ਰਾਈਟਸ ਦੇ, ਉਹ ਕਿਸੇ ਸਕੇਲ ਤੇ ਪੈਦਾ ਹੋਣੇ ਚਾਹੀਦੇ ਆ, ਹਾਂਜੀ। ਉਸ ਸਕੇਲ ਤੇ ਪੈਦਾ ਹੋਣ ਲਈ ਸਾਡੇ ਕੋਲ ਉਸ ਕੈਲੀਬਰ ਦੇ ਜਿਹੜੀ ਮੈਨ ਪਾਵਰ ਹੈ, ਬੰਦਿਆਂ ਦੇ ਰੂਪ 'ਚ, ਸਿੰਘਾਂ ਦੇ ਰੂਪ 'ਚ, ਬੀਬੀਆਂ ਦੇ ਰੂਪ 'ਚ ਜਿਹੜੀ ਹਿਊਮਨ ਪਾਵਰ ਹੈ, ਉਹ ਸਾਡੇ ਕੋਲੇ ਹੋਣੀ ਚਾਹੀਦੀ ਹੈ ਜੀ। ਉਹ ਪੈਦਾ ਕਰਨ ਲਈ ਕੋਈ ਨਵੀਂ ਲੀਡਰਸ਼ਿਪ ਨੂੰ ਟ੍ਰੇਨ ਕਰਨ ਦੇ ਇਨਫਰਾਸਟਰਕਚਰ ਹੋਣੇ ਚਾਹੀਦੇ ਆ, ਹਾਂਜੀ, ਕੋਈ ਪ੍ਰੋਸੈਸ ਹੋਣੇ ਚਾਹੀਦੇ ਆ, ਨਵੇਂ ਮੀਡੀਆ ਪਰਸਨਸ ਕਿਸ ਤਰ੍ਹਾਂ ਤਿਆਰ ਕਰਨੇ ਆ, ਯੰਗ ਇੰਟੈਲੈਕਚੁਅਲਸ ਨੂੰ ਕਿਵੇਂ ਟ੍ਰੇਨ ਕਰਨਾ, ਇਹ ਸਾਰੇ ਸਿਸਟਮ ਜਿਹੜੇ ਆ ਇਹਨਾਂ ਨੂੰ ਪਿਛਲੇ 25-30 ਸਾਲਾਂ 'ਚ ਚਲਾਉਣ ਦੀ ਲੋੜ ਸੀ। ਸਟੇਟ ਦੇ ਬਿਲਕੁਲ ਹੀ ਐਬਸਰਡ ਕਿਸਮ ਦੇ ਤੇ ਬਹੁਤ ਹੀ ਝੂਠੇ ਪ੍ਰਾਪੇਗੰਡੇ ਨੂੰ ਵੀ ਕੋਈ ਜਿਹੜਾ ਅਸੀਂ ਜਵਾਬ ਦੇਣ ਦੀ ਸਮਰੱਥਾ ਨਹੀਂ ਰੱਖਦੇ ਜੀ। ਜੀ ਜੀ, ਜਿਸ ਤਰ੍ਹਾਂ ਵੀਰ ਜੀ ਦਾ ਮੀਡੀਆ ਤਾਂ ਲਾਲਚੀਕਰਨ, ਹਿੰਦੂਕਰਨ ਤੇ ਸਿਆਸੀਕਰਨ ਦਾ ਸ਼ਿਕਾਰ ਹੀ ਹੈ, ਪਰ ਹਿੰਦੂ ਬੁੱਧੀਜੀਵੀ ਤੇ ਉਹਨਾਂ ਦਾ ਅਸਰ ਕਬੂਲਣ ਵਾਲੇ ਕੁਝ ਸਿੱਖ ਬੁੱਧੀਜੀਵੀਆਂ ਦੀ ਪਹੁੰਚ ਵੀ ਸਿੱਖਾਂ ਦਾ ਵਿਰੋਧ ਕਰਨ ਵਾਲੀ ਹੈ, ਐਸਾ ਕਿਉਂ? ਉਹਦੇ 'ਚ ਇਹ ਆ ਨਾ, ਜਿਹੜਾ ਮੁੱਖ ਮੁੱਦਿਆਂ ਬਾਰੇ ਜਿਹੜੀ ਇਨਫੋਰਮੇਸ਼ਨ ਤੇ ਅਵੇਅਰਨੈਸ ਦੀ ਗੰਭੀਰ ਸਮਝ ਦੀ ਜਿਹੜੀ ਸਿੱਖ ਕੌਮ ਦੇ ਵਡੇਰੇ ਹਿੱਸਿਆਂ ਦੇ ਵਿੱਚ ਘਾਟ ਹੈ, ਹਾਂਜੀ, ਕਿਉਂਕਿ ਉਹਦੇ ਬਹੁਤ ਸਾਰੇ ਕਾਰਨ ਹੈ। ਪਹਿਲਾ ਕਾਰਨ ਤਾਂ ਇਹੀ ਜਿਹੜਾ ਮੈਂ ਦੱਸ ਕੇ ਹਟਿਆ, ਸਾਡੇ ਇਨਫਰਾਸਟਰਕਚਰ ਹੈ ਨਹੀਂ,
ਹਾਂਜੀ। ਦੂਜਾ ਇੱਕ ਜਨਰਲ ਜਿਹੜਾ ਐਜੂਕੇਸ਼ਨ ਦਾ ਲੈਵਲ ਇੰਡੀਅਨ ਸਟੇਟ ਨੇ ਪੰਜਾਬ ਦੇ ਵਿੱਚ ਕੋਈ ਡਿਵੈਲਪ ਨਹੀਂ ਹੋਣ ਦਿੱਤਾ ਜੀ। ਸੋ ਇੱਕ ਜਿਹੜਾ ਜਨਰਲ ਇੰਟੈਲੈਕਚੁਅਲ ਕੈਲੀਬਰ ਹੈ ਸਾਡੇ ਲੋਕਾਂ ਦਾ ਜੀ ਉਹ ਬਣ ਨਹੀਂ ਸਕਿਆ। ਹੁਣ ਜਿਵੇਂ ਸਾਡੇ ਲੋਕਾਂ ਦੇ ਜਿਹੜੇ ਆਪਣੇ ਹੱਥ 'ਚ ਕੰਮ ਸੀ ਉਹ ਸੀ ਮਿਹਨਤ ਕਰਨ, ਕਮਾਈ ਕਰਨ, ਆਪਣੀ ਜ਼ਿੰਦਗੀ ਨੂੰ ਸੁਧਾਰਨ, ਜੋ ਉਹਨਾਂ ਦੇ ਆਪਣੇ ਹੱਥ 'ਚ ਉਹਨਾਂ ਨੇ ਕੀਤਾ। ਪਰ ਐਜੂਕੇਸ਼ਨ ਚੰਗੇ ਸਕੂਲ ਤੇ ਚੰਗੀਆਂ ਯੂਨੀਵਰਸਿਟੀਆਂ ਤੋਂ ਬਗੈਰ ਹਾਸਲ ਨਹੀਂ ਕੀਤੀ ਜਾ ਸਕਦੀ ਜੀ। ਸੋ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੇ ਸਕੂਲਾਂ ਦਾ ਜੋ ਹਾਲ ਹੈ ਤੇ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦਾ ਜੋ ਹਾਲ ਹੈ ਉਹਦੇ ਚੋਂ ਕੋਈ ਚੰਗੀ ਗੰਭੀਰ ਬੌਧਿਕ ਪੱਧਰ ਦੀ ਸਮਝ ਰੱਖਣ ਵਾਲੇ ਵਿਦਿਆਰਥੀ ਦਹਾਕਿਆਂ ਤੋਂ ਪੈਦਾ ਨਹੀਂ ਹੋ ਰਹੇ। ਜਿਹੜੀ ਜਨਰਲ ਅੰਡਰਸਟੈਂਡਿੰਗ ਦਾ ਲੈਵਲ ਹੈ ਪੰਜਾਬ 'ਚ ਉਹ ਕੋਈ ਬਹੁਤਾ ਚੰਗਾ ਨਹੀਂ। ਉਹਦੇ ਕਰਕੇ ਜਿਹੜੀ ਸਿਆਸੀ ਚੇਤਨਾ ਦੀ ਘਾਟ ਹੈ, ਸਾਡੇ ਨਾਲ ਹੋਏ ਧੱਕਿਆਂ ਦੇ ਜਿਹੜੇ ਇਤਿਹਾਸ ਹੈ ਉਹਦੇ ਵੇਰਵੇ ਨਹੀਂ ਲੋਕਾਂ ਨੂੰ ਪਤਾ। ਉਹ ਲੋਕਾਂ ਦੇ ਵਿੱਚ ਚੇਤਨਾ ਤੇ ਇਨਫੋਰਮੇਸ਼ਨ ਦੀ ਘਾਟ ਹੋਣ ਕਰਕੇ ਇੰਡੀਅਨ ਸਟੇਟ ਦੇ ਮੀਡੀਆ ਜਿਹੜਾ ਕਿ ਬੜਾ ਬਾਇਸਡ ਹੈ, ਬੜਾ ਦਮਨਕਾਰੀ ਹੈ, ਉਹਦੇ ਲਈ ਇਹ ਕਾਫੀ ਸੌਖਾ ਹੈ ਕਿ ਉਹ ਕਿਸੇ ਵੀ ਕਿਸਮ ਦੀ ਜਿਹੜੀ ਰੈਟਰੀਕਲ ਲੈਂਗੁਏਜ ਵਰਤ ਕੇ ਕਿਸੇ ਵੀ ਕਿਸਮ ਦਾ ਜਿਹੜਾ ਭੰਬਲ ਭੂਸਾ ਖੜਾ ਕਰਨ ਦੀ ਸਮਰੱਥਾ ਰੱਖਦੇ ਆ ਕਦੋਂ ਵੀ, ਤੇ ਲਗਾਤਾਰ ਇਹ ਕੰਮ ਕਰ ਰਹੇ ਆ। ਸਾਡੇ ਵੱਲ ਕੋਈ ਅਸੀਂ ਉਨੀ ਜ਼ਿੰਮੇਵਾਰੀ ਨਾਲ ਕੰਮ ਨਾ ਕੀਤਾ ਹੋਣ ਕਰਕੇ ਇਹ ਸਾਡਾ ਆਪਣਾ ਨੁਕਸ ਹੈ ਜੀ। ਤੇ ਵੀਰ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਤੁਸੀਂ ਆਕਸਫੋਰਡ ਯੂਨੀਵਰਸਿਟੀ ਵਿੱਚ ਬੈਠੇ ਹੋ, ਕੀ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਯੂਨੀਵਰਸਿਟੀਆਂ ਵਿੱਚੋਂ ਚੰਗੇ ਸਿੱਖ ਬੁੱਧੀਜੀਵੀ ਨਿਕਲਣਗੇ ਜਿਹੜੇ ਸਾਡੀ ਸੱਚਾਈ ਨੂੰ ਸਾਹਮਣੇ ਲਿਆਉਣਗੇ? ਆਕਸਫੋਰਡ ਦੇ ਵਿੱਚ ਮੈਂ ਸਟੂਡੈਂਟਸ ਨਾਲ ਥੋੜਾ ਜਿਹਾ ਮੈਂ ਤਾਲਮੇਲ ਰੱਖਿਆ ਜੀ। ਇੱਕ ਦੋ ਵਿਦਿਆਰਥੀਆਂ ਨੂੰ ਛੱਡ ਕੇ ਹਾਂਜੀ, ਜਿਹੜੇ ਬਹੁਤੇ ਆ ਉਹਨਾਂ ਦਾ ਮਨ ਜਿਵੇਂ ਜਿਹੜੀ ਐਸਟੈਬਲਿਸ਼ਮੈਂਟ ਲਈ ਕੰਮ ਕਰਨ ਦਾ ਜੀ, ਸਟੇਟ ਦੇ ਇਨਫਰਾਸਟ੍ਰਕਚਰ ਦੇ ਵਿੱਚ ਹੀ ਉਹ ਵੱਡੇ ਅਫਸਰ ਬਣ ਕੇ ਕੰਮ ਕਰਨਾ ਚਾਹੁੰਦੇ ਆ, ਚੰਗੀ ਪ੍ਰੈਸਟੀਜ ਵਾਲੀ ਜ਼ਿੰਦਗੀ ਜਿਉਣੀ ਚਾਹੁੰਦੇ ਆ। ਪਰ ਦੋ ਜਾਂ ਤਿੰਨ ਵਿਦਿਆਰਥੀ ਚੰਗੇ ਮਿਲੇ ਆ ਜਿਨ੍ਹਾਂ 'ਚ ਕਾਫੀ ਪੋਟੈਂਸ਼ੀਅਲ ਹੈ। ਪਰ ਇਸ ਤਰ੍ਹਾਂ ਦਾ ਪੋਟੈਂਸ਼ੀਅਲ ਅਮਰੀਕਾ ਦੇ ਵਿੱਚ ਜ਼ਿਆਦਾ ਹੈ। ਅਮਰੀਕਾ ਦੀ ਯੂਨੀਵਰਸਿਟੀਆਂ ਦੇ ਵਿੱਚ, ਕੈਨੇਡਾ ਬਾਰੇ ਮੈਨੂੰ ਘੱਟ ਜਾਣਕਾਰੀ ਹੈ, ਕੈਨੇਡਾ 'ਚ ਵੀ ਠੀਕ ਹੈ ਕਾਫੀ ਜੀ, ਪਰ ਅਮਰੀਕਨ ਯੂਨੀਵਰਸਿਟੀਜ਼ ਦੇ ਵਿੱਚ ਜਿਹੜੇ ਵਿਦਿਆਰਥੀ ਪੈਦਾ ਹੋ ਰਹੇ ਆ ਉਹਨਾਂ ਤੋਂ ਸਾਨੂੰ ਬਹੁਤ ਵੱਡੀਆਂ ਆਸਾਂ ਹੈ। ਉੱਥੋਂ ਕੋਈ ਨਵੇਂ ਜਿਹੜੇ ਸਿੱਖਾਂ ਦੇ ਇੰਟੈਲੈਕਚੁਅਲ ਕੋਚ ਆ ਉਹਨਾਂ ਦੇ ਪੈਦਾ ਹੋਣ ਦੀ ਸੰਭਾਵਨਾ ਹੈ। ਹਾਂਜੀ ਜੀ। ਵੀਰ ਜੀ, ਜਿਸ ਤਰ੍ਹਾਂ ਤੁਸੀਂ ਸਿੱਖ ਸਟੱਡੀਜ਼ ਵਿੱਚ PhD ਕਰ ਰਹੇ ਹੋ, ਸਾਨੂੰ ਇਹ ਵੀ ਦੱਸੋ ਕਿ ਜਿਸ ਤਰ੍ਹਾਂ ਪੰਜਾਬ ਦੇ ਬੱਚੇ, ਸਪੈਸ਼ਲੀ ਆਪਣੇ ਪੰਜਾਬੀਆਂ ਦੇ ਸਿੱਖਾਂ ਦੇ ਬੱਚੇ ਪੜ੍ਹਦੇ ਲਿਖਦੇ ਨਹੀਂ ਹੈਗੇ, ਉਹਨਾਂ ਦਾ ਕੀ ਫਿਊਚਰ ਹੋਏਗਾ, ਸਾਡਾ ਕੀ ਫਿਊਚਰ ਹੋਏਗਾ, ਖਾਲਿਸਤਾਨ ਦਾ ਕੀ ਫਿਊਚਰ ਹੋਏਗਾ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਇੱਕ ਸਵਾਲ ਪੁੱਛਾਂਗੇ, ਤੁਸੀਂ ਮਾਈਂਡ ਨਾ ਕਰੋ, ਤੁਸੀਂ ਨਿਊਯਾਰਕ ਦੇ ਕਿਹੜੇ ਇਲਾਕੇ 'ਚ ਰਹਿੰਦੇ ਭੈਣ ਜੀ? ਵੀ ਲਿਵ ਇਨ ਕੁਈਨਜ਼ ਵੀਰ ਜੀ। ਕੁਈਨਜ਼। ਤੁਸੀਂ ਜਿਹੜੇ ਨੇੜੇ ਤੇੜੇ ਨਿਗਾਹ ਮਾਰੋ, ਮੈਨੂੰ ਬਹੁਤਾ ਨਹੀਂ ਪਤਾ ਜੀ। ਜਿਵੇਂ ਨਿਊ ਜਰਸੀ ਦਾ ਇੱਕ ਸ਼ਹਿਰ ਹੈ ਨਿਊਯਾਰਕ ਜੀ, ਉਹ ਸ਼ਹਿਰ ਦੇ ਵੱਲ ਵੇਖੋ ਤੁਸੀਂ, ਉਹ ਬੜੀ ਐਕਸਲੈਂਟ ਮਿਸਾਲ ਹੈ। ਹਾਂਜੀ। ਉੱਥੋਂ ਦੇ ਕਾਲਿਆਂ ਦਾ ਕੀ ਭਵਿੱਖ ਹੈ ਜੀ? ਕੋਈ ਭਵਿੱਖ ਨਹੀਂ ਦਿਖਦਾ ਉਹਨਾਂ ਦਾ। 10 ਸਾਲ ਪਹਿਲਾਂ ਉਹ ਕਿੱਥੇ ਸੀ ਜਿੱਥੇ ਅੱਜ ਹੈ ਜੀ। 20 ਜਾਂ 30 ਸਾਲ ਪਹਿਲਾਂ ਕਿੱਥੇ ਸੀ ਜਿੱਥੇ ਅੱਜ ਹੈ। ਹਾਂਜੀ। 40 ਸਾਲ ਪਹਿਲਾਂ ਕਿੱਥੇ ਸੀ ਜਿੱਥੇ ਅੱਜ ਹੈ। ਸਾਡੇ ਪੰਜਾਬ ਦੇ ਯੂਥ ਦਾ ਭਵਿੱਖ ਇਹਦੇ ਨਾਲੋਂ ਵੱਖਰਾ ਨਹੀਂ। ਲੋਕ ਗੱਲਾਂ ਕਰਦੇ ਆ, ਨੌਜਵਾਨ ਨਸ਼ੇ ਕਰ ਰਹੇ ਆ, ਬੜੀ ਮਾੜੀ ਗੱਲ ਆ। ਹਾਂਜੀ। ਕਈ ਲੋਕ ਤਾਂ ਨਸ਼ੇ ਕਰਨ ਵਾਲੇ ਨੌਜਵਾਨਾਂ ਨੂੰ ਹੀ ਕੋਸਦੇ ਆ ਇਹਦੇ ਬਾਰੇ, ਬਈ ਇਹ ਬਦਮਾਸ਼ ਪੈਦਾ ਹੋਏ ਆ, ਇਹ ਬਦਮਾਸ਼ੀਆਂ ਕਰਦੇ ਆ, ਬਦਫੈਲੀਆਂ ਕਰਦੇ ਆ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ। ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ। ਜੇ ਕੋਈ ਨੌਜਵਾਨ ਕੁਕਰਮ ਕਰਦਾ ਉਹਨੂੰ ਉਹਦੀ ਸਜ਼ਾ ਜ਼ਰੂਰ ਹੀ ਮਿਲਣੀ ਚਾਹੀਦੀ ਹੈ, ਬਹੁਤ ਸਖਤ ਮਿਲਣੀ ਚਾਹੀਦੀ ਹੈ। ਬਿਲਕੁਲ। ਨਸ਼ੇਖੋਰੀ ਦੇ ਵਿੱਚ ਵੀ ਜਿਹੜੇ ਨਸ਼ਿਆਂ ਦਾ ਵਪਾਰ ਕਰਦੇ ਆ, ਸੇਵਨ ਕਰਦੇ, ਉਹ ਗ੍ਰਿਫਤਾਰ ਵੀ ਹੋਣੇ ਚਾਹੀਦੇ ਆ। ਹਾਂਜੀ। ਉਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ। ਪਰ ਮੈਂ ਸਜ਼ਾ ਦੀ ਵਜ਼ਾਹਤ ਦੇ ਨਾਲ ਵੀ ਉਹਨਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦਾ। ਹੋ ਕੀ ਰਿਹਾ ਅਸਲ ਦੇ ਵਿੱਚ, ਪੰਜਾਬ ਦੇ ਪਿੰਡ ਦੇ ਸਕੂਲਾਂ ਚੋਂ ਪੜ੍ਹ ਕੇ ਹਾਂਜੀ ਮੈਂ ਵੇਖਿਆ, ਮੈਂ ਉੱਥੋਂ ਹੀ ਆਇਆ, ਪੰਜਾਬ ਦੇ ਪਿੰਡ ਦੇ ਸਕੂਲਾਂ ਚੋਂ ਪੜ੍ਹ ਕੇ ਜਿਹੜੇ ਨੌਜਵਾਨ ਹੈ ਉਹ ਪੰਜਾਬ ਦੇ ਪਿੰਡਾਂ ਵਰਗੇ ਸ਼ਹਿਰਾਂ ਦੇ ਕਾਲਜਾਂ ਵਿੱਚ ਵੀ ਸਰਵਾਈਵ ਨਹੀਂ ਕਰ ਸਕਦੇ ਜੀ। ਬਹੁਤਿਆਂ ਤੋਂ ਤਾਂ ਅੰਗਰੇਜ਼ੀ ਪਾਸ ਨਹੀਂ ਸੀ ਹੁੰਦੀ। ਮੈਂ ਕਿੰਨੇ ਹੀ ਨੌਜਵਾਨਾਂ ਦੇ ਕੇਸ ਵੇਖੇ ਆ ਵੀ ਉਹ BA ਫਸਟ ਈਅਰ ਦੇ
12ਵੀਂ ਤੋਂ ਬਾਅਦ ਉਹ ਕਾਲਜ ਆਉਂਦੇ ਸੀ। ਉਸ ਤੋਂ ਬਾਅਦ BA ਫਸਟ ਈਅਰ ਸ਼ੁਰੂ ਹੁੰਦਾ ਸੀ। BA ਫਸਟ ਈਅਰ ਦੀ ਅੰਗਰੇਜ਼ੀ 'ਚੋਂ ਫੇਲ ਹੋ ਜਾਂਦੇ ਸੀ, ਬਾਕੀ ਸਾਰੇ ਜਿਹੜੇ ਸਬਜੈਕਟ ਆ ਉਹ ਪਾਸ ਕਰ ਲੈਂਦੇ ਸੀ ਜੀ। ਉਹ BA ਫਾਈਨਲ 'ਚ ਪਹੁੰਚ ਜਾਂਦੇ ਸੀ ਜੀ। ਸਾਰੇ ਸਬਜੈਕਟ ਪਾਸ ਕਰਕੇ। ਉਹਨਾਂ ਤੋਂ BA ਫਸਟ ਈਅਰ ਦੀ ਅੰਗਰੇਜ਼ੀ ਨਹੀਂ ਸੀ ਨਿਕਲਦੀ। ਹਾਂਜੀ। ਉਹ ਫਾਈਨਲ 'ਚੋਂ ਰਿਵਰਸ ਲਾ ਕੇ ਉਹ ਫਿਰ BA ਫਸਟ ਈਅਰ 'ਚ ਆ ਜਾਂਦੇ ਸੀ ਤੇ ਉਸ ਤੋਂ ਬਾਅਦ ਨਾਰਾਜ਼ ਸੀ। ਹੁਣ ਪਿੰਡਾਂ ਦੇ ਵਿੱਚ ਜਿਹੜੇ ਇੱਕ ਤਾਂ ਸਟੇਟ ਨੇ ਇੱਕ ਨੈਗਲੀਜੈਂਸ ਵਰਤ ਕੇ ਹਾਂਜੀ ਜਿਹੜੇ ਪਿੰਡਾਂ ਦੇ ਸਕੂਲ ਹੈ ਉਹਨਾਂ ਨੂੰ ਬਹੁਤ ਹੀ ਨਖਿੱਧ ਹਾਲਤ ਵਿੱਚ ਰੱਖਿਆ, ਖਸਤਾ ਹਾਲਤ ਵਿੱਚ ਰੱਖਿਆ। ਸਹੂਲਤਾਂ ਵੀ ਨਹੀਂ, ਸਟਾਫ ਦੇ ਉੱਤੇ ਕੋਈ ਡਿਸਪਲਿਨ ਨਹੀਂ ਰੱਖਿਆ ਜੀ। ਦੂਜਾ ਕਮਿਊਨਿਸਟਾਂ ਦੀਆਂ ਟੀਚਰ ਯੂਨੀਅਨਸ ਜੀ, ਇਹਨਾਂ ਨੇ ਥਾਂ ਥਾਂ ਤੇ ਨਾਅਰੇਬਾਜ਼ੀ ਕਰਕੇ ਜਿਹੜੀਆਂ ਵਿਹਲੜਾਂ ਦੀਆਂ ਧਾੜਾਂ ਹਾਂਜੀ ਉਹ ਪਿੰਡਾਂ ਦੇ ਸਕੂਲਾਂ 'ਚ ਬੈਠੇ ਕੋਈ ਕਾਮਰੇਡ ਸ਼ਰਾਬ ਪੀ ਕੇ ਚਲੇ ਜਾਂਦੇ ਸੀ, ਕੋਈ ਸਕੂਲਾਂ ਜਾਂਦੇ ਨਹੀਂ ਸੀ, ਕਿਸੇ ਦੇ ਖਿਲਾਫ ਕਾਰਵਾਈ ਹੋਈ, ਇਹ ਯੂਨੀਅਨਾਂ ਸੜਕਾਂ ਤੇ ਨਿਕਲ ਆਉਂਦੀਆਂ ਸੀ। ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸਾਡਾ। ਹਾਂਜੀ। ਸੋ ਵੱਖੋ ਵੱਖਰੇ ਕਾਰਨਾਂ ਕਰਕੇ, ਮੁੱਖ ਤੌਰ ਤੇ ਸਟੇਟ ਦੀ ਗੈਰ ਜ਼ਿੰਮੇਵਾਰੀ ਕਰਕੇ ਹਾਂਜੀ ਗਿਣੀ ਮਿਥੀ ਜਿਹੜੀ ਆਪਣਾ ਇਗਨੋਰ ਕਰਨਾ ਗਿਣੇ ਮਿਥੇ ਤਰੀਕੇ ਨਾਲ ਹਾਂਜੀ ਉਹ ਯੂਥ ਮਾਰਜਨਲਾਈਜ਼ਡ ਆ। ਹਾਂਜੀ। ਯੂਥ ਜਿਹੜਾ ਸੋਸਾਇਟੀ ਦਾ ਚੱਲ ਰਿਹਾ ਪ੍ਰੋਸੈਸ ਹੈ ਉਹਦਾ ਪਾਰਟ ਨਹੀਂ। ਹਾਂਜੀ। ਤੁਸੀਂ ਦੁਬਾਰਾ ਫਿਰ ਵੇਖੋ ਨਿਊ ਅਰਕਲ, ਉਹਨਾਂ ਦੇ ਅਰਾਊਂਡ ਸੋਸਾਇਟੀ ਜੋ ਚੱਲ ਰਿਹਾ ਉਹਦਾ ਪਾਰਟ ਨਹੀਂ ਗੇ। ਹਾਂਜੀ। ਉਹ ਆਰਟੀ ਦੁਨੀਆ 'ਚ ਰਹਿ ਰਹੇ ਆ ਜੀ। ਇਸੇ ਤਰ੍ਹਾਂ ਪੰਜਾਬ ਦਾ ਯੂਥ ਹੈ ਜਿਹੜਾ ਜਦੋਂ ਉਹ ਪਿੰਡ ਦੇ ਸਕੂਲ 'ਚੋਂ ਪੜ੍ਹ ਕੇ ਕਿਤੇ ਜਾ ਹੀ ਨਹੀਂ ਸਕਦਾ, ਉਹਨੂੰ ਦਿਸਦਾ ਹੀ ਨਹੀਂ ਕੁਛ। ਹਾਂਜੀ। ਉਹ ਤਾਂ ਇੱਕ ਸਲੋ ਸੁਈਸਾਈਡ ਦੇ ਰਾਹ ਤੁਰੇ ਹੋਏ ਆ। ਜਿੰਨਾਂ ਤੋਂ ਬਾਹਰ ਨਿਕਲਿਆ ਜਾਂਦਾ ਉਹ ਸਾਰੇ ਮਾਈਗ੍ਰੇਸ਼ਨ ਕਰਦੇ ਆ। ਹਾਂਜੀ। ਉਹੀ ਜਿਨ੍ਹਾਂ ਨੂੰ ਅਸੀਂ ਨਖਿੱਧ ਯੂਥ ਕਹਿੰਦੇ ਆ ਉਹ ਆਸਟ੍ਰੇਲੀਆ ਦੇ ਵਿੱਚ, ਕੈਨੇਡਾ 'ਚ, ਅਮਰੀਕਾ 'ਚ, ਯੂਰਪ ਦੇ ਵੱਖੋ ਵੱਖਰੇ ਮੁਲਕਾਂ 'ਚ ਉਹਨਾਂ ਨੇ ਆ ਕੇ ਚੰਗੀਆਂ ਭਲੀਆਂ ਜ਼ਿੰਦਗੀਆਂ ਸੈੱਟ ਕੀਤੀਆਂ। ਬਿਲਕੁਲ। ਉਹਨਾਂ ਨੇ ਵਧੀਆ ਘਰ ਬਣਾਏ ਆ। ਹਾਂਜੀ। ਉਹਨਾਂ ਦੇ ਬੱਚੇ ਵਧੀਆ ਸਕੂਲਾਂ 'ਚ ਪੜ੍ਹ ਰਹੇ ਆ ਜੀ। ਉੱਥੇ ਕੋਈ ਐਕਸਪੋਜ਼ਰ ਹੀ ਨਹੀਂ, ਨਾ ਤੁਹਾਡੇ ਕੋਲ ਕੰਮ ਦੇ ਮੌਕੇ ਆ, ਨਾ ਪੜ੍ਹਾਈ ਦੇ ਮੌਕੇ ਆ। ਤੁਸੀਂ ਸੋਸਾਇਟੀ ਦੇ ਲੌਜਿਕ 'ਚੋਂ ਹੀ ਬਾਹਰ ਆ ਜੀ। ਇਹ ਐਥਨਿਕ ਕਲੈਂਜ਼ਿੰਗ ਦਾ ਚੁੱਪ ਚਪੀਤਾ ਪ੍ਰੋਸੈਸ ਹੈ ਜਿਹੜਾ ਇੰਡੀਅਨ ਸਟੇਟ ਨੇ ਚਲਾਇਆ ਹੋਇਆ। ਹਾਂਜੀ। ਇਹ ਇੰਡੀਅਨ ਸਟੇਟ ਨੇ ਸਾਡੇ ਯੂਥ ਨੂੰ ਇੱਕ ਸਲੋ ਸੁਈਸਾਈਡ ਦੇ ਰਾਹ ਤੇ ਤੋਰਿਆ ਹੋਇਆ। ਹਾਂਜੀ। ਐ ਨਹੀਂ ਕੋਈ ਭੈੜੀ ਆਦਤ ਸਿੱਖ ਯੂਥ ਦੇ ਵਿੱਚ ਫੈਲ ਗਈ ਤੇ ਇਹ ਮੁੰਡੇ ਮਾੜੇ ਆ। ਮੁੰਡੇ ਕਿੱਥੇ ਮਾੜੇ ਹੁੰਦੇ ਆ? ਬੱਚਾ ਜਿਹੜਾ ਪੈਦਾ ਹੁੰਦਾ ਜੀ ਉਹ ਤਾਂ ਹਰੇਕ ਬੱਚਾ ਹੀ ਰੱਬ ਦਾ ਰੂਪ ਹੈ। ਬਿਲਕੁਲ। ਤੇ ਹਰੇਕ ਮਾਂ-ਬਾਪ ਦੇ ਬੱਚਿਆਂ ਬਾਰੇ ਉਸ ਤਰ੍ਹਾਂ ਦੇ ਵੱਡੇ ਸੁਪਨੇ ਹੁੰਦੇ ਆ। ਉਹ ਬੱਚੇ ਦਾ ਬਣਦਾ ਕੀ ਹੈ? ਹਾਂਜੀ। ਉਹਦੇ ਅਰਾਊਂਡ ਜਿਹੜੀ ਸੁਸਾਇਟੀ 'ਚੋਂ ਵੱਧ ਫੁੱਲ ਰਿਹਾ ਉਹ ਸੁਸਾਇਟੀ ਬਣਾਉਂਦੀ ਹੈ ਜੀ। ਹੁਣ ਸਾਡੇ ਬੱਚਿਆਂ ਦੇ ਉੱਥੇ ਸਾਡੇ ਬੱਚਿਆਂ ਦਾ ਸਕੋਪ ਕੀ ਹੈ? ਉਹ ਜਾਣ ਕਿੱਥੇ? ਹਾਂਜੀ। ਪੰਜਾਬ ਦੇ ਪਿੰਡ ਦੇ ਸਕੂਲ ਨੂੰ ਦਿੱਲੀ ਦੇ ਸਕੂਲ ਨਾਲ ਕੰਪੇਅਰ ਕਰੋ ਜੀ। ਹਜ਼ਾਰਾਂ ਗੁਣਾ ਦਾ ਫਰਕ ਹੈ ਐਜੂਕੇਸ਼ਨ ਦੇ ਲੈਵਲ ਦਾ। ਇੱਕੋ ਮੁਲਕ ਹੈ। ਹਾਂਜੀ। ਸੈਂਟਰਲਾਈਜ਼ਡ ਸਿਸਟਮ ਹੈ। ਸਟੇਟ ਸਕੂਲ ਦਾ ਪਾਵਰਸ ਹੈ ਨਹੀਂ ਗੀਆਂ। CBSE ਦੇ ਸਕੂਲ ਜਿਹੜੇ ਆ ਉਹਨਾਂ ਦਾ ਬੜਾ ਚੰਗਾ ਲੈਵਲ ਹੈ। ਜਿਹੜੇ ਪ੍ਰਾਈਵੇਟ ਸਕੂਲ ਹੈ ਜੀ, ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਕੂਲ ਹੈ ਨਾ, ਉਹਨਾਂ ਦਾ ਸਿਲੇਬਸ ਚੰਗਾ ਹੈ, ਨਾ ਸਕੂਲਾਂ ਦਾ ਸਟਾਫ ਚੰਗਾ ਹੈ, ਨਾ ਪੜ੍ਹਾਈ ਚੰਗੀ ਹੁੰਦੀ ਹੈ, ਨਾ ਕੋਈ ਸੰਭਾਵਨਾਵਾਂ ਹੈ। ਉਹ ਸਿਲੇਬਸ ਤੇ ਦੁਬਾਰਾ ਸੋਚਿਆ ਕਿਉਂ ਨਹੀਂ ਗਿਆ? ਹਾਂਜੀ ਬਿਲਕੁਲ। ਉਹਦੀ ਪੁਣਛਾਣ ਕਿਉਂ ਨਹੀਂ ਕੀਤੀ ਗਈ? ਹਾਂਜੀ। ਹੁਣ ਇਹ ਕਹਿਣਗੇ ਪੰਜਾਬ ਦੇ ਵਿੱਚ ਤਾਂ ਅਕਾਲੀ ਸਰਕਾਰ ਹੈ। ਇਹ ਅਕਾਲੀ ਸਰਕਾਰ ਸਿੱਖਾਂ ਦਾ ਦਮ ਭਰਨ ਵਾਲੀ ਅਕਾਲੀ ਸਰਕਾਰ ਹੈ ਕਿ RSS ਦਾ? ਜੀ। ਪੰਜਾਬ ਦੇ ਵਿੱਚ ਪਹਿਲੀ ਵਾਰੀ 1997 ਤੋਂ 2002 ਦੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਸਰਕਾਰ ਨੇ 5 ਸਾਲ ਪੂਰੇ ਕੀਤੇ ਆ। ਹਾਂਜੀ। ਇਹ 5 ਸਾਲ ਉਦੋਂ ਪੂਰੇ ਹੋਏ ਆ ਜਦੋਂ ਸੈਂਟਰਲ ਗਵਰਨਮੈਂਟ ਨੂੰ ਇਹ ਸਪਸ਼ਟ ਹੋ ਗਿਆ ਕਿ ਇਹ ਇਨ ਬਿਨ ਸਾਡੀਆਂ ਤੇ ਹਿੰਦੂਤਵੀ RSS ਦੀਆਂ ਨੀਤੀਆਂ ਨੂੰ ਲਾਗੂ ਕਰਨਗੇ ਬਿਨਾਂ ਕਿਸੇ ਹੀਰ ਹੁੱਜਤ ਦੇ। ਹਾਂਜੀ। ਜਦੋਂ ਪ੍ਰਕਾਸ਼ ਸਿੰਘ ਬਾਦਲ ਹੌਲੀ ਹੌਲੀ ਪਾਵਰ 'ਚ ਨਹੀਂ ਸੀ, ਉਹ ਬਾਕੀ ਲੀਡਰਾਂ ਦੇ ਨਾਲ ਰਲ ਕੇ ਜਿਹੜੀਆਂ ਕੇਂਦਰ ਦੀਆਂ ਸਿੱਖ ਵਿਰੋਧੀ ਨੀਤੀਆਂ ਉਹ ਚੱਲਦੇ ਸੰਘਰਸ਼ਾਂ ਦਾ ਹਿੱਸਾ ਹੁੰਦਾ ਸੀ। ਇਸੇ ਬਾਦਲ ਦੀ ਸਰਕਾਰ ਨੂੰ ਵੀ ਤੋੜਿਆ ਜਾਂਦਾ ਸੀ ਆਨੇ ਬਹਾਨੇ। ਹਾਂਜੀ। ਸਿੱਖਾਂ ਦੀ ਹਰ ਸਰਕਾਰ ਨੂੰ ਤੋੜ ਕੇ ਉੱਥੇ ਕੇਂਦਰੀ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਂਦਾ ਸੀ। ਸਿੱਖਾਂ ਦੇ ਜਮਹੂਰੀ ਚੁਣੇ ਹੋਏ ਨੁਮਾਇੰਦਿਆਂ ਨੂੰ ਬਿਨਾਂ ਕਰਨ ਤੋਂ
ਉਹਨਾਂ ਦੀ ਜਿਹੜੀ ਸਰਕਾਰ ਤੋਂ ਲਾਇਆ ਜਾਂਦਾ ਸੀ ਜੀ। ਇਹ ਲਗਾਤਾਰ ਚੱਲਿਆ। ਹੁਣ ਜਦੋਂ ਪ੍ਰੈਜ਼ੀਡੈਂਸ਼ੀਅਲ ਰੂਲ ਤੋਂ ਵਧੀਆ ਕੰਮ ਕੇਂਦਰ ਸਰਕਾਰ ਦਾ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਦਾ, ਪੰਜਾਬ ਦੇ ਯੂਥ ਨੂੰ ਤਬਾਹ ਕਰਨ ਦਾ, ਨਸ਼ਿਆਂ 'ਚ ਧੱਕਣ ਦਾ, ਗੁੰਡਾਗਰਦੀ ਫੈਲਾਉਣ ਦਾ ਸੁਖਬੀਰ ਬਾਦਲ ਤੇ ਬਿਕਰਮਜੀਤ ਮਜੀਠੀਆ ਕਰ ਰਹੇ ਆ ਜੀ। ਹੁਣ ਤਾਂ ਇਹ ਸਰਕਾਰ ਦੂਜੀ ਟਰਮ ਵੀ ਆ ਗਈ, ਕੱਲ ਨੂੰ ਤੀਜੀ 'ਚ ਵੀ ਆ ਸਕਦੀ ਹੈ, ਕਾਂਗਰਸ ਤੋਂ ਵੀ ਚੰਗੀ ਹੈ ਉਹਨਾਂ ਲਈ ਤਾਂ। ਹਾਂਜੀ। ਸੋ ਇਹ ਜਦੋਂ ਇਹ ਸਰਕਾਰ ਹੀ ਤਾਂ ਸਮੱਸਿਆ ਹੈ, ਸਿੱਖਾਂ ਦੀ ਸਰਕਾਰ ਹੈ ਜੀ। ਕੰਮ ਇਹ ਆਰਐਸਐਸ ਦਾ ਬੀਜੇਪੀ ਦਾ ਕਰ ਰਹੀ ਹੈ। ਹਾਂਜੀ। ਐਸਜੀਪੀਸੀ ਕਿਉਂ ਨਹੀਂ ਕੁਝ ਕਰ ਰਹੀ, ਲੋਕ ਸਵਾਲ ਕਰਦੇ ਆ ਜੀ। ਐਸਜੀਪੀਸੀ ਤੇ ਕੌਣ? ਬਾਦਲ ਦਾ ਨੋਮੀਨੇਟ ਕੀਤਾ ਹੋਇਆ ਪ੍ਰਧਾਨ ਐਸਜੀਪੀਸੀ ਦਾ ਪ੍ਰਧਾਨ ਬਣਦਾ ਜੀ। ਉਹ ਜਗੀਰ ਕੌਰ ਹੈ ਜਾਂ ਉਹਦਾ ਨਾਂ ਅਵਤਾਰ ਸਿੰਘ ਮੱਕੜ ਹੈ ਤਾਂ ਮਨ ਨਹੀਂ ਰੱਖਦਾ। ਹਾਂਜੀ। ਮੈਂ ਨਾ ਗੱਲ ਇਹ ਰੱਖਦੀ ਹੈ ਕਿ ਉਹ ਮਰਦ ਜਾਂ ਔਰਤ ਜਿਹਨੂੰ ਬਾਦਲ ਵੱਲੋਂ ਨਾਮਜ਼ਦ ਕੀਤਾ ਜਾਂਦਾ ਹੈ ਐਸਜੀਪੀਸੀ ਦੇ ਪ੍ਰਧਾਨ ਵਾਸਤੇ ਜੀ, ਉਹ ਬਿਨਾਂ ਕਿਸੇ ਹੀਲ ਹੁਜਤ ਦੇ ਬਾਦਲ ਦੇ ਹੁਕਮ ਦੀ ਤਾਮੀਲ ਕਰਦਾ। ਹਾਂਜੀ ਬਿਲਕੁਲ। ਸੋ ਹੁਕਮ ਦੀ ਉਹ ਤਾਮੀਲ ਕਰਨ ਵਾਲੇ ਲੋਕ ਹਾਂਜੀ ਉਹ ਆਰਐਸਐਸ ਦੇ ਨੁਮਾਇੰਦੇ ਆ ਕਿ ਸਿੱਖਾਂ ਦੇ ਨੁਮਾਇੰਦੇ ਆ? ਜੀ। ਜਦੋਂ ਸਾਡੀਆਂ ਕੇਂਦਰੀ ਸੰਸਥਾਵਾਂ ਤੇ ਕੇਂਦਰੀ ਸਿਆਸੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਿਹਦਾ ਸਿੱਖੀ ਲਈ ਕੁਰਬਾਨੀਆਂ ਦਾ ਇਤਿਹਾਸ ਸੀ ਇੱਕ ਬੜਾ ਸ਼ਾਨਾ ਮੱਤਾ, ਹਾਂਜੀ, ਉਹ ਸਾਰੇ ਕਾਸੇ ਤੇ ਉਹ ਕਾਬਜ਼ ਹੋ ਚੁੱਕੇ ਆ। ਉਹਦਾ ਅਰਥ ਇਹ ਹੈ ਕਿ ਇੰਡੀਅਨ ਜਮਹੂਰੀ ਸਿਸਟਮ ਦੇ ਵਿੱਚ ਸਿੱਖਾਂ ਦੀ ਕੋਈ ਸੁਣਵਾਈ ਜਾਂ ਕੋਈ ਨੁਮਾਇੰਦਗੀ ਤਾਂ ਕੀ ਹੋਣੀ ਹੈ ਜੀ, ਉਹਨਾਂ ਦਾ ਘਾਣ ਵੀ ਹੋਣਾ, ਉਹਨਾਂ ਦੀ ਐਥਨਿਕ ਕਲੀਨਜ਼ਿੰਗ ਦੇ ਪੱਕੇ ਬੰਦੋਬਸਤ ਵੀ ਹੋਣੇ ਆ, ਹਾਂਜੀ, ਤੇ ਉਹਨਾਂ ਦੀ ਕਿਤੇ ਕੋਈ ਸੁਣਵਾਈ ਵੀ ਨਹੀਂ ਹੋਣੀ ਜੀ। ਸੋ ਇਹਦਾ ਹਿੰਦੁਸਤਾਨ ਦੇ ਵਿੱਚ ਜਿਹੜਾ ਉਸ ਨੇਸ਼ਨ ਸਟੇਟ ਦਾ ਹਿੱਸਾ ਬਣ ਕੇ ਜਿਹੜਾ ਸਿੱਖ ਰਹਿ ਰਹੇ ਆ, ਹਾਂਜੀ, ਇਹ ਸਮੱਸਿਆ ਜਦੋਂ ਤੱਕ ਸਿੱਖ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਮੁਲਕ ਦੇ ਮਾਲਕ ਨਹੀਂ ਬਣਦੇ, ਹਾਂਜੀ, ਉਦੋਂ ਤੱਕ ਸਿੱਖਾਂ ਦੀਆਂ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ। ਇਹ ਤਾਂ ਲਗਾਤਾਰ ਖਿਲਵਾੜ ਤੇ ਖਿਲਵਾੜ, ਖਿਲਵਾੜ ਤੇ ਖਿਲਵਾੜ ਹੋ ਰਿਹਾ, ਹਾਂਜੀ। ਤੇ ਹੈਰਾਨੀ ਦੀ ਗੱਲ ਇਹ ਹੈ ਕਿ ਅਸੀਂ ਜਿਹੜੇ ਇਸ ਖਿਲਵਾੜ ਬਾਰੇ ਗੱਲ ਕਰਦੇ ਆ, ਬੜੇ ਵੇਰਵੇ ਸਹਿਤ ਗੱਲ ਕਰਦੇ ਆ ਜੀ। ਸਾਡੇ ਲੋਕ ਦੀ ਕੌਮ ਦੇ ਬਹੁਤੇ ਹਿੱਸੇ ਇੰਨੇ ਡੋਮੈਸਟੀਕੇਟ ਹੋ ਚੁੱਕੇ ਆ ਕਿਉਂਕਿ ਸਾਨੂੰ ਕਹਿੰਦੇ ਆ ਗੱਲਾਂ ਨਾ ਕਰੋ ਜੀ। ਬਿਲਕੁਲ। ਸੋ ਇਹ ਤਾਂ ਇੱਕ ਐਕਸੈਪਸ਼ਨਲ ਐਗਜ਼ਾਮਪਲ ਹੈ, ਹਾਂਜੀ, ਬਈ ਸਟੇਟ ਕਿਸ ਹੱਦ ਤੱਕ ਕਿਸੇ ਕੌਮ ਨੂੰ ਡੋਮੈਸਟੀਕੇਟ ਕਰ ਸਕਦੀ ਹੈ, ਹਾਂਜੀ, ਕਿਸ ਹੱਦ ਤੱਕ ਜਿਹੜੀ ਸੈਲਫ ਹੇਟਰਡ ਹੈ ਕਿਸੇ ਕੌਮ ਦੇ ਅੰਦਰ ਪੈਦਾ ਕੀਤੀ ਜਾ ਸਕਦੀ ਹੈ। ਇੱਕ ਵਾਰੀ ਤੁਹਾਡੇ ਸਾਹਮਣੇ ਤੇ ਖਾਸ ਤੌਰ ਤੇ ਸਰੋਤਿਆਂ ਸਾਹਮਣੇ ਜੀ, ਜਿਹੜੇ ਨਿਊਯਾਰਕ ਤੋਂ ਜਾਣੂ ਨਹੀਂ, ਉਹ ਈਸਟ ਓਕਲੈਂਡ ਵੇਖ ਲੈਣ ਜੀ, ਈਸਟ ਪਾਲੋਵਾਲ ਤੋਂ ਵੇਖ ਲੈਣ, ਜਿਹੜੀਆਂ ਗੈਟੋਜ਼ ਬਣੀਆਂ ਕਾਲਿਆਂ ਦੀਆਂ, ਹਾਂਜੀ, ਜਿਸ ਤਰ੍ਹਾਂ ਦੀ ਮਾੜੀ ਹਾਲਤ ਵਿੱਚ ਇਹਨਾਂ ਰੱਬ ਦੇ ਬੰਦਿਆਂ ਨੂੰ ਸਿੱਟਿਆ ਗਿਆ, ਹਾਂਜੀ, ਗਿਣੇ ਮਿਥੇ ਤਰੀਕੇ ਨਾਲ ਜੀ, ਉਹੋ ਹੀ ਸਾਡੇ ਨਾਲ ਹੋ ਰਿਹਾ ਜੀ। ਬਿਲਕੁਲ ਵੀਰ ਜੀ, ਦਿਖ ਰਿਹਾ ਕਿ ਸਿੱਖਾਂ ਦਾ ਫਿਊਚਰ ਵੀ ਐਸਾ ਹੀ ਹੋਏਗਾ, ਸਾਡਾ ਭਵਿੱਖ ਹੈ ਜਿਹੜਾ ਇਹਨਾਂ ਦਾ ਜੀ। ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਰੇ ਆਪਣੇ ਵਿਚਾਰ ਸਾਂਝੇ ਕੀਤੇ, ਸਾਡੇ ਸਵਾਲਾਂ ਦੇ ਜਵਾਬ ਵੀ ਦਿੱਤੇ ਤੇ ਤੁਸੀਂ ਦੱਸਿਆ ਕਿ ਜਿਹੜੀ ਸੁੱਤੀ ਪਈ ਕੌਮ ਹੈ ਉਸ ਨੂੰ ਕਿਸ ਤਰ੍ਹਾਂ ਜਗਾਇਆ ਜਾਵੇ। ਤੁਹਾਡੀ ਵਰਗੀ ਸ਼ਖਸੀਅਤਾਂ ਅਸੀਂ ਇਸੇ ਲਈ ਸਿੱਖ ਕੌਮ ਦੇ TV 84 ਦੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਹਾਂ ਤਾਂ ਕਿ ਜਿਹੜੀ ਸਾਡੀ ਸੁੱਤੀ ਪਈ ਸਿੱਖ ਕੌਮ ਆ ਉਹ ਉੱਠੇ, ਉਹਨੂੰ ਪਤਾ ਲੱਗੇ ਕਿ ਸਾਡਾ ਫਿਊਚਰ ਕੀ ਹੋਵੇ। ਕਿਉਂਕਿ ਕਾਫੀ ਸਾਡੇ ਸਿੱਖ ਇਹੀ ਸੋਚਦੇ ਨੇ ਕਿ ਸਾਡਾ ਕੀ ਲੈਣਾ ਦੇਣਾ, ਸਾਡਾ ਤਾਂ ਅਸੀਂ ਤਾਂ ਅਮਰੀਕਾ ਕੈਨੇਡਾ 'ਚ ਬੈਠੇ, ਸਾਡਾ ਕੀ ਲੈਣਾ ਦੇਣਾ ਪੰਜਾਬ ਦੇ ਵਿੱਚ ਕੀ ਹੋ ਰਿਹਾ। ਪਰ ਪੰਜਾਬ ਦੇ ਵਿੱਚ ਜੋ ਹੋ ਰਿਹਾ ਉਹ ਬਾਹਰ ਦੇ ਸਿੱਖਾਂ ਨੂੰ ਵੀ ਇਫੈਕਟ ਕਰਦਾ ਕਿ ਹੋਪਫੁਲੀ ਇਹ TV ਚੈਨਲ ਦੇਖ ਰਹੇ ਸਿੱਖ ਉੱਠਣਗੇ ਤੇ ਜਾਗਣਗੇ ਤੇ ਆਪਣੇ ਜਿਹੜੇ ਪ੍ਰਧਾਨ ਮੰਤਰੀ ਨੇ, ਆਪਣੇ ਪੰਜਾਬ ਦੇ ਜਿਹੜੇ ਮੰਤਰੀ ਨੇ, ਉਹਨਾਂ ਨੂੰ ਚੰਗੇ ਮੰਤਰੀ ਚੁਣਨਗੇ। ਪਰ ਵੀਰ ਜੀ, ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ ਤੇ ਇਸ ਲਈ ਮੈਂ ਤੁਹਾਡੇ ਕੋਲ ਅੱਜ ਇੱਥੇ ਹੀ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਬੜੀ ਮਿਹਰਬਾਨੀ ਜੀ। ਸ਼ੁਕਰੀਆ ਵੀਰ ਜੀ। ਵੀਰ ਜੀ, ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।